ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 300 ਤੇ 25 ਸ਼ਰਧਾਲੂ ਇੱਥੇ ਪਹੁੰਚੇ ਆ। ਜਦੋਂ ਆਏ ਨਨਕਾਣਾ ਸਾਹਿਬ ਪਹਿਲੀ ਨਜ਼ਰ ਪਈ ਹੈ ਬਾਬਾ ਜੀ ਜਿੱਥੇ ਜਨਮ ਲਿਆ, ਕਿਸ ਤਰ੍ਹਾਂ ਦਾ ਮਹਿਸੂਸ? ਨਾਨਕ ਸਾਹਿਬ ਦੇ ਘਰ ਵਿੱਚ ਆ ਕੇ ਆਨੰਦ ਨਹੀਂ ਮਿਲੇਗਾ ਤੇ ਹੋਰ ਕੀ ਮਿਲੇਗਾ। ਉਸ ਸਮੇਂ ਨੂੰ ਅਸੀਂ ਸ਼ਬਦਾਂ ਦੇ ਵਿੱਚ ਨਹੀਂ ਲਿਆ ਸਕਦੇ, ਉਸ ਸ਼ਬਦਾਂ ਦੇ ਵਿੱਚ ਨਹੀਂ ਆ ਸਕਦਾ ਸਮਾਂ ਉਹ। ਪਾਕਿਸਤਾਨ ਦੀ ਧਰਤੀ ਤੋਂ ਵੀ ਕਿ ਆਰਡੀਨੈਂਸ ਜਿਹੜਾ ਵਾਪਸ ਲਿਆ ਜਾਵੇ, ਜਿਹੜੇ ਕਿਸਾਨ ਆ ਉਹ ਆਪਣੀ ਫਸਲ ਜਿਹੜੀ ਆਪਣੀ ਮਰਜ਼ੀ ਨਾਲ ਵੇਚਣ। अस्सलाम वालेकुम, सत श्री अकाल। मैं तुहाडा अपना नासिर ढिल्लों। तुसीं इस वेले साडे नाल जुड़ चुके पंजाबी लहर चैनल ते पंजाबी लहर वैब चैनल। तुसीं सानू पंजाबी लहर यूट्यूब वेख सकते हो, पंजाबी लहर फेसबुक पेज ते वेख सकते हो। असीं अज पहुंचे हाँ ननकाना साहब, गुरुद्वारा ननकाना साहब। 551 गुरपुरब बाबा जी नानक सरकार दा गुरपुरब सैलीब्रेशन दियां तकरीबात जिस चल रही हैं। जिहड़ी संगत साडे कोल इंडिया तो पहुंची है, इंडिया पंजाब तो पहुंची है, उन्हां नाल गलबात जिहड़ी आ ਤੁਹਾਡੇ ਤੱਕ ਉਹਨਾਂ ਨਾਲ ਕਰਕੇ ਤੁਹਾਡੇ ਤੱਕ ਸਾਂਝੀ ਕਰੀ ਦੀ ਕਿ ਪਾਕਿਸਤਾਨ ਆ ਕੇ ਕਿੱਦਾਂ ਲੱਗਾ। ਸਾਡੇ ਨਾਲ ਕੁਝ ਦੋਸਤ ਨੇ, ਉਹਨਾਂ ਨਾਲ ਗੱਲਬਾਤ ਕਰਨੀ ਆ। ਇੰਡੀਆ ਪੰਜਾਬ ਤੋਂ ਆਏ ਨੇ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਂ ਕੀ ਤੁਹਾਡਾ? ਬਲਵਿੰਦਰ ਸਿੰਘ ਵੇਂਗਪੁਰੀ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ, ਆਜੋ। ਹਲਕਾ ਖਡੂਰ ਸਾਹਿਬ। ਇਹ ਤੁਸੀਂ ਉਹ ਸਭ ਤੋਂ ਪਹਿਲਾਂ ਮੈਂ ਪੰਜਾਬ ਲਹਿਰ ਟੀਵੀ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਆਪਣੇ ਚੈਨਲ ਤੇ ਬੁਲਾਇਆ। ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਸਾਨੂੰ ਟਾਈਮ ਦਿੱਤਾ। ਇਹ ਦੱਸਿਓ ਤੁਸੀਂ ਮੈਂਬਰ ਹੋ ਐਸਜੀਪੀਸੀ ਦੇ? ਜੀ ਸਰ, ਖਡੂਰ ਸਾਹਿਬ ਹਲਕੇ ਤੋਂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਅੱਛਾ, ਤੁਸੀਂ ਇਹਦਾ ਮਤਲਬ ਵੀ ਜੱਥਾ ਆਰਗੇਨਾਈਜ਼ ਕਰਕੇ ਤੁਸੀਂ ਲੈ ਕੇ ਆਏ? ਮੇਰੇ ਨਾਲ ਅਮਰਜੀਤ ਸਿੰਘ ਭਲਾਈਪੁਰ ਪਾਰਟੀ ਲੀਡਰ ਹੈ, ਦਾਸ ਡਿਪਟੀ ਲੀਡਰ ਹੈ। ਠੀਕ। ਕਿੰਨੇ ਲੋਕਾਂ ਨੂੰ ਤੁਸੀਂ, ਕਿੰਨੇ ਲੋਕਾਂ ਦਾ ਜੱਥਾ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 300 ਤੇ 25 ਸ਼ਰਧਾਲੂ ਇੱਥੇ ਪਹੁੰਚੇ ਆ। 325? ਹਾਂਜੀ। ਉਹ ਤੁਹਾਡੇ ਛਤਰ ਛਾਇਆ, ਤੁਹਾਡੀ ਜਿਹੜੀ ਕੰਪਨੀ ਆ ਤੁਹਾਡਾ? ਹਾਂਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਤੇ ਪਹਿਲੀ ਵਾਰੀ ਆਏ ਹੋ ਪਾਕਿਸਤਾਨ? ਨਹੀਂ, ਮੈਂ ਚੌਥੀ ਵਾਰ ਆ ਗਿਆ ਜੀ। ਚੌਥੀ ਵਾਰੀ ਆਏ ਹੋ। ਤੇ ਕਿਸ ਤਰ੍ਹਾਂ ਦਾ? ਮੈਂ ਪਾਰਟੀ ਲੀਡਰ ਬਣ ਕੇ ਆਇਆ ਜੀ 13 ਚ 16 ਚ। ਜਥੇ ਦੇ ਨਾਲ ਆਇਆ ਇੱਕ ਵਾਰ, ਸ਼੍ਰੋਮਣੀ ਜਿਹੜਾ ਨਗਰ ਕੀਰਤਨ ਆ ਗਿਆ ਜਾਂ ਹੁਣ ਆਏ ਕੀ ਆਏ। ਅੱਛਾ, ਕਿਸ ਤਰ੍ਹਾਂ ਦੇ ਇੰਤਜ਼ਾਮਾਤ ਦੀ ਜੇ ਗੱਲ ਕਰਦੇ ਆ, ਕਿਸ ਤਰ੍ਹਾਂ ਦੇ ਇੰਤਜ਼ਾਮਾਤ ਵੇਖਣ ਨੂੰ ਮਿਲੇ ਅੱਗੋਂ? ਇੰਤਜ਼ਾਮ ਤੇ ਬੜੀ ਖੁਸ਼ੀ ਹੋਈ ਆ ਕਿਉਂਕਿ ਗੁਰੂ ਨਾਨਕ ਦਾ ਘਰ ਆ ਤੇ ਵੈਸੇ ਹੀ ਬੜੀ ਸ਼ਾਂਤੀ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਵੀ ਜਿਹੜਾ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਤੇ ਅਸੀਂ ਦਰਸ਼ਨ ਕਰਨ ਵਾਸਤੇ ਆਏ ਹਾਂ। ਵੈਸੇ ਤੇ ਸੰਗਤ ਬਹੁਤ ਜ਼ਿਆਦਾ ਹੁੰਦੀ ਆ, ਕਰੋਨਾ ਦੀ ਵਜ੍ਹਾ ਨਾਲ ਇਸ ਵਾਰੀ ਬਹੁਤ ਲਿਮਿਟਡ ਘੱਟ। ਕਰੋਨਾ ਦੀ ਤੇ ਇਹਦੇ ਸਾਰੇ ਸੰਸਾਰ 'ਚ ਪਈ ਆ, ਇਹਦਾ ਕਰਕੇ ਕੁਝ ਵਿਜੇ ਘੱਟ ਮਿਲੇ ਆ। ਕੁਝ ਲੋਕ ਜਿਹੜੇ ਆ ਉਹ ਆਪ ਹੀ ਸੋਚ ਸਮਝ ਕੇ ਨਹੀਂ ਆਏ। ਹਾਂਜੀ, ਕੁਛ ਨੇ ਅਹਿਤਿਆਤ ਵੀ ਉਹਨਾਂ ਨੇ ਕੀਤਾ, ਕਿਹਾ ਵਾ ਲੋਕਾਂ ਨੇ ਵੀ ਨਹੀਂ ਵੀ ਆਏ, ਕੁਝ ਘੱਟ ਆਏ ਨੇ ਲੋਕ। 179 ਜਿਹੜੇ ਆ ਉਹ ਵਿਜੇ ਕੱਟੇ ਵੀ ਗਏ ਆ ਭਾਰਤ ਦੇ। ਅੱਛਾ। ਉਹਨਾਂ ਨੇ ਅਪਲਾਈ ਕੀਤੇ ਸੀ ਪਰ ਵਿਜੇ ਨਹੀਂ ਮਿਲੇ। ਅੱਛਾ, ਮੈਨੂੰ ਇਹ ਦੱਸੋ ਵੀ ਲੋਕਾਂ ਦੇ ਵਿੱਚ ਜਿਹੜੇ ਸਾਡੀਆਂ ਮਾਵਾਂ ਭੈਣਾਂ ਆਈਆਂ ਨੇ ਨਾਲ ਤੁਹਾਡੇ ਜਥੇ ਦੇ, ਉਹਨਾਂ 'ਚ ਕਿਵੇਂ ਦਾ, ਜਿਹੜੇ ਪਹਿਲੀ ਵਾਰੀ ਆਏ ਨੇ, ਕਿਵੇਂ ਦਾ ਉਤਸ਼ਾਹ, ਕਿਵੇਂ ਦੀ ਸ਼ਰਧਾ? ਨਹੀਂ, ਸ਼ਰਧਾ ਬਹੁਤ ਜ਼ਿਆਦਾ ਹੈ ਜੀ ਕਿਉਂਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਇੱਕ ਸਿੱਖ ਪੰਥ ਚਲਾਉਣ ਵਾਲੇ, ਇੱਥੋਂ ਪ੍ਰਕਾਸ਼ ਉਹਨਾਂ ਦਾ ਹੋਇਆ ਤੇ ਸਿੱਖ ਕੌਮ ਨੂੰ ਵੈਸੇ ਹੀ ਬੜਾ ਖੁਸ਼ੀ ਆ, ਚਾਹੇ ਉਹ ਬਜ਼ੁਰਗ ਆ, ਚਾਹੇ ਪਹਿਲੀ ਵਾਰ ਆਇਆ, ਚਾਹੇ ਚੌਥੀ ਵਾਰ ਆਇਆ, ਹਰੇਕ ਆਦਮੀ ਨੂੰ ਬੜੀ ਖੁਸ਼ੀ ਹੋਈ। ਭਾਜੀ ਤੁਹਾਡਾ ਕੀ ਨਾਮ? ਰਾਜਪਾਲ ਸਿੰਘ, ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਤੁਸੀਂ ਕਿੰਨੀ ਵਾਰੀ ਆਏ ਹੋ? ਮੈਂ ਪਹਿਲੀ ਵਾਰੀ ਆਇਆ ਜੀ। ਇਸ ਵਾਰੀ ਪਹਿਲੀ ਵਾਰੀ ਆਏ ਹੋ? ਕਿਸ ਤਰ੍ਹਾਂ ਦਾ ਲੱਗ ਰਿਹਾ? ਬਹੁਤ ਵਧੀਆ ਆਨੰਦ ਹੈ ਜੀ, ਬਹੁਤ ਜ਼ਿਆਦਾ। ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਆ ਕੇ ਆਨੰਦ ਨਹੀਂ ਮਿਲੇਗਾ ਤੇ ਹੋਰ ਕੀ ਮਿਲੇਗਾ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵਿਹੜੇ ਵਿੱਚ ਖੇਡ ਰਹੇ ਹਾਂ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੇ ਸਮੇਂ ਵਿੱਚ ਖੇਡ ਰਹੇ ਸੀ। ਕਿਸ ਤਰ੍ਹਾਂ ਦਾ ਲੱਗ ਰਿਹਾ ਆ ਕੇ ਫੀਲਿੰਗਸ ਨੂੰ? ਜੇ ਆਪਾਂ ਗੱਲ ਕਰੀਏ, ਮੈਂ ਨਾ ਅੱਗੇ ਲਵਲੀ ਨਾਲ ਸ਼ੇਅਰ ਕਰਨ ਡਿਆ ਸੀ, ਮੈਂ 2 ਵਾਰੀ ਨਾ ਮੱਕਾ ਸ਼ਰੀਫ ਗਿਆ ਉਮਰੇ ਵਾਸਤੇ ਨਾ, ਤੇ ਜਦੋਂ ਪਹਿਲੀ ਨਜ਼ਰ ਪੈਂਦੀ ਨਾ ਆਪਣਾ ਕਾਬਾ ਸ਼ਰੀਫ ਤੇ ਅੱਖਾਂ 'ਚੋਂ ਹੰਝੂ ਵਗ ਪੈਂਦੇ ਆ ਵੀ ਉਹ ਨਾ ਚਾਹੁੰਦੇ ਵੀ। ਇਹ ਫੀਲਿੰਗਸ ਨੇ ਸਾਡੀਆਂ, ਜਿਸ ਤਰ੍ਹਾਂ ਮਜ਼ਹਬੀ ਹਵਾਲੇ ਦੇ ਨਾਲ ਜੁੜੀਆਂ ਵਾ, ਇੱਕ ਬੰਦੇ ਦੀ ਸ਼ਰਧਾ ਜੁੜੀ ਹੁੰਦੀ ਹੈ। ਜਦੋਂ ਆਏ ਨਨਕਾਣਾ ਸਾਹਿਬ ਪਹਿਲੀ ਨਜ਼ਰ ਪਈ ਹੈ ਬਾਬਾ ਜੀ ਜਿੱਥੇ ਜਨਮ ਲਿਆ, ਕਿਸ ਤਰ੍ਹਾਂ ਦਾ ਮਹਿਸੂਸ? ਅਸੀਂ ਨਾ ਜਦੋਂ ਰਾਤ ਉਤਰੇ ਇੱਥੇ ਤਕਰੀਬਨ 9:30 ਵਜੇ ਦਾ ਸਮਾਂ ਹੋ ਗਿਆ ਸੀ ਰਾਤ ਦਾ। ਅਸੀਂ ਪਹਿਲਾਂ ਗੁਰੂ ਨਾਨਕ ਸਾਹਿਬ ਦਾ ਗੁਰਦੁਆਰਾ ਨਹੀਂ ਦੇਖਿਆ, ਉਤਰਦਿਆਂ ਸਾਰ ਪਹਿਲਾਂ ਮੱਥਾ ਟੇਕਿਆ। ਪਹਿਲਾਂ ਥੱਲੇ ਹੱਥ ਲਾਏ, ਮੱਥਾ ਟੇਕਿਆ ਉਤਰਦਿਆਂ ਸਾਰ। ਬਾਅਦ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਅੰਦਰ, ਦਰਬਾਰ ਦੇ ਅੰਦਰ, ਅਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋਏ ਹਾਂ ਤੇ ਰਾਤ ਦਾ ਸਮਾਂ ਸੀਗੀਆਂ, ਲਾਈਟਾਂ ਜਗ ਰਹੀਆਂ ਸੀਗੀਆਂ। ਉਹਨਾਂ
ਉਸ ਸਮੇਂ ਨੂੰ ਅਸੀਂ ਸ਼ਬਦਾਂ ਦੇ ਵਿੱਚ ਨਹੀਂ ਲਿਆ ਸਕਦੇ, ਉਹ ਸ਼ਬਦਾਂ ਦੇ ਵਿੱਚ ਨਹੀਂ ਆ ਸਕਦਾ ਸਮਾਂ ਉਹ। ਤੇ ਸਾਡੇ ਅੰਦਰ ਇੰਨੀ ਖੁਸ਼ੀ ਸੀਗੀ ਕਿ ਅਸੀਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਨੂੰ ਦਰਸ਼ਨ ਦੀਦਾਰ ਬਖਸ਼ੇ ਆ ਤੇ ਅਸੀਂ ਉਸ ਧਰਤੀ ਤੇ ਪਹੁੰਚੇ ਹਾਂ ਜਿੱਥੇ ਮੇਰੇ ਬਾਬੇ ਨੇ ਜਨਮ ਲਿਆ। ਤੇ ਉਹਦੇ ਪ੍ਰਥਾਏ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਇਸ ਧਰਤੀ ਦੇ ਪ੍ਰਥਾਏ ਉਹਨਾਂ ਨੇ ਸ਼ਬਦ ਵਰਤੇ ਸਨ ਤੇ ਉਸ ਥਾਂ ਨੂੰ ਵੇਖ ਕੇ, ਉਸ ਧਰਤੀ ਨੂੰ ਵੇਖ ਕੇ ਸ਼ਬਦਾਂ ਨੂੰ ਉਹ ਗੱਲ ਜਿਹੜੀ ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਲੋਕਾਂ ਦਾ ਇੱਥੇ ਆਏ ਹੋ ਤੁਸੀਂ ਲੋਕ, ਇੱਥੋਂ ਮੁਸਲਮਾਨ ਵੀਰ ਵੀ ਨੇ ਪਾਕਿਸਤਾਨੀ, ਜਾਂ ਅੰਦਰ ਜਿਹੜੇ ਸੇਵਾ ਕਰ ਰਹੇ ਨੇ ਉਹ ਵੀ ਨੇ ਪਾਕਿਸਤਾਨੀ, ਉਹਨਾਂ ਦਾ ਨਾਲ ਮਿਲ ਕੇ ਕਿਸ ਤਰ੍ਹਾਂ ਦਾ ਲੱਗਾ, ਕਿਸ ਤਰ੍ਹਾਂ ਦਾ ਟਰੀਟ ਕਰਦੇ ਨੇ ਲੋਕ? ਦੇਖੋ, ਜਿਹੜਾ ਅਸੀਂ ਸ਼ਬਦ ਪੜ੍ਹਦੇ ਆ ਨਾ, ਕਿ ਬਾਣੀ ਵਿੱਚੋਂ ਅਸੀਂ ਸ਼ਬਦ ਪੜ੍ਹਿਆ ਕਰਦੇ ਆ ਕਿ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਇਹ ਉਹ ਦਰ ਹੈ ਜਿਸ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਦੋਂ ਉਹ ਸੰਸਾਰ ਦੇ ਭਲੇ ਦੀ ਗੱਲ ਕਰਦੇ ਨੇ ਤੇ ਉਹ ਇੱਕ ਦੀ ਗੱਲ ਨਹੀਂ ਕਰਦੇ, ਉਹ ਸਮੁੱਚੀ ਲੋਕਾਈ ਦੀ ਗੱਲ ਕਰਦੇ ਨੇ। ਤੇ ਜਦੋਂ ਅਸੀਂ ਸਿੱਖ ਅਰਦਾਸ ਕਰਦੇ ਆ ਤੇ ਅਰਦਾਸ ਕਰਦੇ ਆ ਅਖੀਰ ਤੇ ਸ਼ਬਦ ਪੜ੍ਹਦੇ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਉੱਥੇ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ ਤੇ ਉਹ ਸਿਖਾਈ ਕਿਹਨੇ ਆ? ਉਹ ਸਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਿਖਾਈ ਹੈ ਕਿ ਸਰਬੱਤ ਦਾ ਭਲਾ ਕੀ ਹੈ? ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜਿਹੜਾ ਉਪਦੇਸ਼ ਹੈ, ਸਿਧਾਂਤ ਹੈ, ਉਹ ਸਾਰਿਆਂ ਵਾਸਤੇ, ਉਹ ਇੱਕ ਵਾਸਤੇ ਨਹੀਂ ਹੈ। ਅੱਛਾ ਭਾਜੀ, ਚੱਲਣ ਡਿਆ ਪਿੱਛੇ ਨਿਊਜ਼ ਵੇਖੀ ਦੀਆਂ ਨੇ ਕਿਸਾਨਾਂ ਦਾ ਦਿੱਲੀ ਵੱਲ ਨੂੰ ਮਾਰਚ ਆ, ਆਪਣੇ ਹੱਕਾਂ ਦੀ ਲੜਾਈ ਲੜ ਰਹੇ, ਉਹਦੇ ਲੋਕ ਕੀ ਕਹਿਣਾ ਚਾਹੁੰਦੇ ਆ? ਕਿਸਾਨੀ ਜਿਹੜੀ ਆ ਨਾ ਉਹ ਬਿਲਕੁਲ ਮੱਧਮ ਪੈ ਗਈ ਆ। ਕੁਝ ਕਰੋਨਾ ਨੇ ਮਾਰ ਲਈ ਆ, ਕੁਝ ਮੋਦੀ ਸਾਹਿਬ ਦਾ ਵੀ ਬੜਾ ਵੱਡਾ, ਉਹਨਾਂ ਦਾ ਵੀ ਯੋਗਦਾਨ ਹੈ, ਬਹੁਤ ਵੱਡਾ ਯੋਗਦਾਨ ਆ। ਜੋ ਖੇਤੀਬਾੜੀ ਤੇ ਹੀ ਮਜ਼ਦੂਰ, ਵਪਾਰੀ, ਦੁਕਾਨਦਾਰ, ਆਮ ਰੇਹੜੀਆਂ ਵਾਲੇ, ਇਹ ਖੇਤੀਬਾੜੀ ਤੇ ਨਿਰਭਰ ਆ। ਖੇਤੀਬਾੜੀ ਨੂੰ ਹੀ ਜਿਹੜਾ ਆਰਡੀਨੈਂਸ ਇਹਨਾਂ ਕੀਤਾ ਵਾ, ਬਹੁਤ ਮਾੜਾ ਕੀਤਾ ਵਾ। ਉਹ ਆਰਡੀਨੈਂਸ ਨਹੀਂ ਚਾਹੀਦਾ। ਵੈਸੇ ਵੀ ਅਸੀਂ ਹੁਣ ਚੱਲਣ ਡਿਆ ਸੀ ਲਾਈਵ ਇੱਕ ਇੰਟਰਵਿਊ 'ਚ ਗੱਲ ਵੀ ਜਿਹੜੇ ਹੁਣ ਜਿੱਥੇ ਤੱਕ ਪਹੁੰਚੀਆਂ ਜਥੇਬੰਦੀਆਂ ਦਿੱਲੀ ਤੱਕ, ਲੜਾਈ ਤੋਂ ਬਗੈਰ ਅਮਨ ਦੇ ਨਾਲ, ਪਿਆਰ ਦੇ ਨਾਲ ਜਿਹੜੀਆਂ ਮੰਗਾਂ ਨੇ ਪੂਰੀਆਂ ਕਰ ਲੈਣ ਤੇ ਮੇਰਾ ਖਿਆਲ ਹੈ ਬਿਹਤਰ ਹੈ, ਬਜਾਏ ਇਸ ਦੇ ਕਿ ਲੜਾਈ ਵਾਲਿਆਂ ਨੂੰ ਪਾਸੇ ਤੁਰੀਏ। ਅਸੀਂ ਵੀ ਭਾਰਤ ਸਰਕਾਰ ਨੂੰ ਬੇਨਤੀ ਕਰਦੇ ਹਾਂ, ਪਾਕਿਸਤਾਨ ਦੀ ਧਰਤੀ ਤੋਂ ਵੀ, ਕਿ ਆਰਡੀਨੈਂਸ ਜਿਹੜਾ ਵਾਪਸ ਲਿਆ ਜਾਵੇ। ਜਿਹੜੇ ਕਿਸਾਨ ਆ ਉਹ ਆਪਣੀ ਫਸਲ ਜਿਹੜੀ ਆਪਣੀ ਮਰਜ਼ੀ ਨਾਲ ਵੇਚਣ ਤੇ ਹਰ ਇੱਕ ਖੁਸ਼ਹਾਲ ਰਵੇ। ਮੈਂ ਹੁਣ ਦੇਸ਼ਾਂ ਪ੍ਰਦੇਸ਼ਾਂ ਵਿੱਚ ਰਹਿੰਦੇ ਸੇਵਕਾਂ ਨੂੰ, ਸਿੱਖ ਸੇਵਕਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551 ਗੁਰਪੁਰਬ ਪ੍ਰਕਾਸ਼ ਪੁਰਬ ਤੇ ਲੱਖ ਲੱਖ ਵਧਾਈ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਅੱਛਾ ਭਾਜੀ, ਹੁਣ ਆਏ ਹੋ ਕਿਸਾਨ ਵੀਰਾਂ ਦੀ ਗੱਲ ਕਰਨ ਡਏ ਬਾਬਾ ਜੀ ਦੇ ਦਰ ਤੇ ਆ ਕੇ, ਉਹਨਾਂ ਵਾਸਤੇ ਵੀ ਅਰਦਾਸ ਜਿਹੜੀ ਵਾ ਜ਼ਰੂਰ ਕਰਨਾ। ਵੇਖੋ ਜੀ, ਅਸੀਂ ਜਿਹੜੀ ਮਹਾਂਮਾਰੀ ਉਹਦੇ ਵਾਸਤੇ ਵੀ ਆਪਾਂ ਉਹ ਸਾਰੇ ਰਲ ਮਿਲ ਕੇ ਆਪਾਂ ਇੱਕ ਅਰਦਾਸ ਬੇਨਤੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰ ਘਰ ਵਿੱਚ ਕਰੀਏ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਰਹਿਮਤ ਕਰਨ, ਮਿਹਰ ਕਰਨ ਤੇ ਇਹ ਜਿਹੜੀ ਮਹਾਂਮਾਰੀ ਹੈ ਖਤਮ ਹੋਵੇ। ਜਿਹੜੇ ਸੰਸਾਰ ਦੇ ਮੁੱਦੇ ਨੇ ਜਿਹੜੇ ਵੀ ਆ, ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਦੀ ਰੋਸ਼ਨੀ ਵਿੱਚ ਅਸੀਂ ਉਹਨਾਂ ਨੂੰ ਵਿਚਾਰ ਸਕੀਏ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਾਣੀ ਦੇ ਰਾਹੀਂ ਇਸ ਮਨੁੱਖਤਾ ਨੂੰ ਔਰ ਉਹਨਾਂ ਧਰਮੀ ਉਹਨਾਂ ਲੋਕਾਂ ਨੂੰ ਵੀ ਸੰਦੇਸ਼ ਦਿੱਤਾ ਹੈ ਤੇ ਰਾਜਿਆਂ ਨੂੰ ਵੀ ਇਹ ਸੰਦੇਸ਼ ਦਿੱਤਾ ਹੈ ਕਿ ਅਸੀਂ ਕਿਵੇਂ ਪ੍ਰਜਾ ਦੀ ਸੇਵਾ ਕਰਨੀ ਹੈ। ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਦੀ ਰੋਸ਼ਨੀ ਵਿੱਚ ਅਸੀਂ ਇਹਨੂੰ ਵਿਚਾਰ ਸਕਦੇ, ਦੇਖ ਸਕਦੇ ਹਾਂ। ਔਰ ਮੈਂ ਬਹੁਤ ਸ਼ੁਕਰੀਆ। ਹੁਣ ਪਾਕਿਸਤਾਨ ਆਏ ਹੋ, ਜਿੰਨਾ ਪਿਆਰ ਲੈ ਕੇ ਚੱਲੇ ਹੋ, ਕਿੰਨੇ ਲੋਕਾਂ ਨੂੰ ਜਾ ਕੇ ਜਿਹੜੇ ਆਉਣਾ ਵੀ ਚਾਹੁੰਦੇ ਤੇ ਕੁਝ ਡਰਦੇ ਵੀ ਆ, ਉਹਨਾਂ ਨੂੰ ਵੀ ਕੀ ਦੱਸਣਾ? ਦੇਖੋ, ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਦਰ ਘਰ ਵਿੱਚ ਸਾਨੂੰ ਰਹਿਮਤਾਂ ਖੁਸ਼ੀਆਂ ਨਸੀਬ ਹੁੰਦੀਆਂ ਨੇ ਤੇ ਇਹ ਉਹ ਧਰਤੀ ਹੈ ਜਿਸ ਧਰਤੀ ਦੇ ਪ੍ਰਥਾਏ ਸਿੱਖ ਆਪਣੀ ਅਰਦਾਸ ਵਿੱਚ ਨਿਤਾ ਪ੍ਰਤੀ ਅਰਦਾਸ ਕਰਦਾ ਹੈ ਕਿ ਉਹ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਜਦੋਂ ਅਸੀਂ ਅਰਦਾਸ ਕਰਦੇ ਹਾਂ ਤੇ ਸਾਡੀ ਉਹ ਅਰਦਾਸ ਜਿਹੜੀ ਹੈ ਉਹ ਪੂਰੀ ਹੁੰਦੀ ਹੈ ਤੇ ਅਸੀਂ ਇਸ ਪੂਰੀ ਹੋਈ ਅਰਦਾਸ ਵਿੱਚ ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਇਸ ਧਰਤੀ ਨੂੰ ਨਤਮਸਤਕ ਹੋਣ ਵਾਸਤੇ ਆਏ ਹਾਂ। ਔਰ 551ਵਾਂ ਪ੍ਰਕਾਸ਼ ਦਿਹਾੜਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਮਨਾਇਆ ਜਾ ਰਿਹਾ ਹੈ। ਮੇਰੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਪ੍ਰਚਾਰਕ ਹੋਣ ਵੱਲੋਂ ਮੈਂ ਸਮੁੱਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਸਾਨੂੰ ਟਾਈਮ ਦਿੱਤਾ। ਉਮੀਦ ਕਰਦੇ ਹਾਂ ਪਾਕਿਸਤਾਨ ਆ ਕੇ ਤੁਹਾਨੂੰ ਵਧੀਆ ਲੱਗਾ ਹੋਏਗਾ। ਜਿਸ ਤਰ੍ਹਾਂ ਦੇ ਤੁਸੀਂ ਇੱਥੋਂ ਦੀਆਂ ਫੀਲਿੰਗਸ ਲੈ ਕੇ ਚੱਲੇ ਜੋ, ਜਿਸ ਤਰ੍ਹਾਂ ਦਾ
ਲੋਕਾਂ ਨੇ ਤੁਹਾਨੂੰ ਟਰੀਟ ਕੀਤਾ, ਜਿੰਨਾ ਪਿਆਰ ਲੈ ਕੇ ਚੱਲੇ ਜੀ, ਉਹਨਾਂ ਜਾ ਕੇ ਉਹਨਾਂ ਲੋਕਾਂ ਨੂੰ ਆਪਣੇ ਜਿਹੜੇ ਰਾਉਂਡ ਅਬਾਊਟ ਦੇ ਨੇ ਜ਼ਰੂਰ ਦੱਸਣਾ, ਜਿਹੜੇ ਆਉਣਾ ਚਾਹੁੰਦੇ ਨੇ ਤੇ ਨਹੀਂ ਆ ਰਹੇ ਉਹ ਵੀ ਅੱਗੇ ਤੋਂ ਪਾਕਿਸਤਾਨ ਆਉਣ। ਸੋ ਇਹ ਸਨ ਸਾਡੇ ਨਾਲ ਪ੍ਰਚਾਰਕ ਸਾਹਿਬ ਗੁਰਦੁਆਰਾ ਜਿਹੜੀ ਪ੍ਰਬੰਧਕ ਕਮੇਟੀ ਆ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ, ਉਹਨਾਂ ਦੇ ਪ੍ਰਚਾਰਕ ਸਨ। ਉਹਨਾਂ ਨਾਲ ਗੱਲਬਾਤ ਕਰਨ ਡਏ ਸਾਂ, ਕਿਸ ਤਰ੍ਹਾਂ ਦਾ ਆ ਕੇ ਲੱਗਾ ਪਾਕਿਸਤਾਨ ਆ ਕੇ, ਉਹ ਸਾਰੀ ਗੱਲਬਾਤ ਇਹਨਾਂ ਨਾਲ ਸਾਂਝੀ ਕੀਤੀ, ਇਹਨਾਂ ਕੋਲੋਂ ਪੁੱਛੀ। ਜਿਵੇਂ ਤੁਸੀਂ ਉਹਨਾਂ ਦੀ ਜ਼ੁਬਾਨੀ ਸੁਣਿਆ, ਪਾਕਿਸਤਾਨ ਆ ਕੇ ਬਹੁਤ ਵਧੀਆ ਲੱਗਾ, ਲੋਕਾਂ ਦਾ ਪਿਆਰ, ਬਿਹੇਵੀਅਰ। ਸੋ ਇਸੇ ਤਰ੍ਹਾਂ ਹੀ ਉਮੀਦ ਕਰਦੇ ਹਾਂ ਆਉਣ ਵਾਲੇ ਟਾਈਮ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਲੋਕ ਜਿਹੜੇ ਆ ਪਾਕਿਸਤਾਨ ਨੂੰ ਆਉਣਗੇ, ਇੱਥੇ ਆ ਕੇ ਜੁੜਨਗੇ, ਬਾਬੇ ਨਾਨਕ ਦੀ ਧਰਤੀ 'ਤੇ ਜੁੜਨਗੇ। ਜਿਹੜੇ ਉਜੜੇ ਹੋਏ ਗੁਰਦੁਆਰਾ ਸਾਹਿਬਾਨ ਨੇ, ਜਦੋਂ ਲੋਕ ਆਉਣਗੇ ਤਾਂ ਉਹ ਬਹਾਲ ਹੋਣਗੇ, ਅਦਰਵਾਈਜ਼ ਉਹਨਾਂ ਦੀ ਦੇਖ ਰੇਖ ਲਈ ਜ਼ਿਆਦਾ ਸੰਗਤ ਇੱਥੇ ਨਹੀਂ ਹੈ। ਜਿੰਨੀ ਦੇਰ ਤੱਕ ਲੋਕ ਆਲ ਓਵਰ ਦਾ ਵਰਲਡ ਇੱਥੇ ਨਹੀਂ ਆਉਣਗੇ, ਉਹਨਾਂ ਦਾ ਮੇਰਾ ਖਿਆਲ ਆ ਅੱਛੇ ਤਰੀਕੇ ਨਾਲ ਦੇਖ ਰੇਖ ਨਹੀਂ ਹੋ ਸਕਦੀ। ਸੋ ਇਸੇ ਉਮੀਦ ਦੇ ਨਾਲ, ਇਸੇ ਕੋਸ਼ਿਸ਼ ਨਾਲ ਅੱਗੇ ਵਧਦੇ ਹਾਂ, ਹੋਰ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ, ਉਹਨਾਂ ਦੀ ਗੱਲਬਾਤ ਤੁਹਾਡੇ ਤੱਕ ਰੱਖਾਂਗੇ। ਮਿਲਦੇ ਹਾਂ ਫਿਰ, ਰੱਬ ਰੱਖੇ।